ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਲੈਂਗੁਏਜ ਐਕਟ ਵਿੱਚ ਸੋਧ ਕਰਕੇ ਹਿੰਦੀ, ਡੋਗਰੀ ਅਤੇ ਕਸ਼ਮੀਰੀ ਜ਼ੁਬਾਨਾਂ ਨੂੰ ਆਫੀਸ਼ੀਅਲ ਲੈਂਗੁਏਜ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬੀ ਨੂੰ ਇਸ ਵਿੱਚੋਂ ਬਿਲਕੁਲ ਗਾਇਬ ਹੀ ਕਰ ਦਿੱਤਾ ਹੈ। ਜ਼ਾਹਿਰ ਹੈ ਕਿ ਇਸ ਨਾਲ ਆਫੀਸ਼ੀਅਲ ਲੈਂਗੁਏਜ ਜਿਹੜੀ ਉਰਦੂ ਦਾ ਰੁਤਬਾ ਵੀ ਹੇਠਾਂ ਜਾਵੇਗਾ। ਸੋ ਇਸ ਬਾਰੇ ਵਿਚਾਰ ਚਰਚਾ ਹੋਣ ਜਾ ਰਹੀ ਹੈ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜੰਮੂ ਕਸ਼ਮੀਰ ਇਸ਼ੂ ਲਗਾਤਾਰਤਾ ਦੇ ਨਾਲ ਕੁਛ ਨਾ ਕੁਛ ਉੱਥੋਂ ਨਿਕਲਦਾ ਹੈ ਜੀ, ਕਿਉਂਕਿ ਜਿਸ ਤੇਜ਼ੀ ਦੇ ਨਾਲ ਇਹ ਸਾਰਾ ਹੀ ਉਸ ਦਾ ਰੰਗ, ਰੂਪ, ਸ਼ਕਲ, ਸੂਰਤ ਸਭ ਕੁਛ ਮਿਟਾਉਣ ਤੇ ਤੁਲੇ ਹੋਏ ਨੇ। ਈਵਨ ਸਾਡੇ ਇੱਕ ਪਾਕਿਸਤਾਨੀ ਵੀਰ ਉਹਨਾਂ ਨੇ ਸਾਨੂੰ ਲਿਖਿਆ ਕਿ ਈਵਨ ਗੂਗਲ ਮੈਪਸ ਦੇ ਉੱਤੇ ਵੀ ਹੁਣ ਉਹ ਭਾਰਤ ਦਾ ਨਕਸ਼ਾ ਜਿਹਦੇ 'ਚ ਕਿ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾਇਆ ਹੋਇਆ ਔਰ ਲਦਾਖ ਹੱਡ ਹੈ ਉਹ ਲਿਆ ਰਹੇ ਨੇ। ਕੁੱਲ ਮਿਲਾ ਕੇ ਇਹਨਾਂ ਨੇ ਸਾਰੇ ਪਾਸੇ ਸਿਚੁਏਸ਼ਨ ਨੂੰ ਇਨਫਲੂਐਂਸ ਕੀਤਾ ਹੈ। ਔਰ ਈਵਨ ਅੱਜ ਖਬਰ ਜਿਹੜੀ ਇਹਨਾਂ ਦੇ ਨਿਊਜ਼ ਡੈਸਕ ਦੀ ਹੈ, ਇੰਡੀਆ ਕਾਲਸ ਫਾਰ ਪਰਮਾਨੈਂਟਲੀ ਰਿਮੂਵਿੰਗ ਕਸ਼ਮੀਰ ਇਸ਼ੂ ਫਰੋਮ UN। ਹੁਣ ਕਿਉਂਕਿ ਇਹ ਉਹਨਾਂ ਦੇ UN ਦੇ ਸਿਕਿਉਰਿਟੀ ਕਾਉਂਸਲ ਰੈਜ਼ੋਲੂਸ਼ਨਸ ਨੇ, UN ਦੇ ਵਿੱਚ ਹੈ ਔਰ ਉਹਨਾਂ ਦੇ ਅੱਜ ਨੁਮਾਇੰਦੇ ਨੇ ਇਹ ਕਿਹਾ ਕਿ ਵੀ ਇਹ ਕਸ਼ਮੀਰ ਦਾ ਕਿਉਂਕਿ ਹੁਣ ਅਸੀਂ ਸੋਲਵ ਕਰਤਾ ਹੈ, ਭਾਰਤ ਦਾ ਹਿੱਸਾ ਕੋਈ ਡਿਸਪਿਊਟਡ ਟੈਰੀਟਰੀ ਨਹੀਂ ਹੈ ਔਰ ਇਹਨੂੰ ਜਿਹੜਾ ਇੰਡੀਆ ਸੈਡ ਦੈਟ ਏਜੰਡਾ ਇਜ਼ ਇਰਰੈਸ਼ਨਲ ਐਗਜ਼ੂਬਰੈਂਸ ਐਂਡ ਹੈਜ਼ ਨੋ ਟੇਕਰਸ ਇਨ ਡਿਗਨੀਫਾਈਡ ਵਰਲਡ, ਕਿ ਹੁਣ ਦੇ ਡਿਗਨੀਫਾਈਡ ਵਰਲਡ 'ਚ ਇਸ ਇਸ਼ੂ ਦੀ ਕੋਈ ਥਾਂ ਨਹੀਂ ਹੈ, ਇਹਨੂੰ ਤੁਸੀਂ ਰਿਮੂਵ ਕਰੋ। ਔਰ ਇਹ ਜਿਹੜੀ ਇਨਫਾਰਮਲ ਮੀਟਿੰਗ ਔਨ ਦਾ ਐਨੂਅਲ ਰਿਪੋਰਟ ਆਫ ਸਿਕਿਉਰਿਟੀ ਕਾਉਂਸਲ Pakistan's UN envoy Muneem Akram had raked up the issue of Jammu and Kashmir and said that Security Council has also been found lacking in implementing its own resolutions and decisions on the situation in Jammu and Kashmir. Muneem Akram ने कहा कि भाई UN Security Council अपना फर्ज नहीं निभा रही और इंडिया ने कहा कि भी ये पाकिस्तान के डेलीगेशन ਜਿਹੜੇ ਨੇ ਇਹ ਹਮੇਸ਼ਾ ਹੀ ਜਿਹੜਾ ਉਹ ਆਊਟਡੇਟਡ ਏਜੰਡੇ ਦੀ ਗੱਲ ਕਰਦੇ ਨੇ, ਕੌਂਸਲ 'ਚ ਦੀ ਕੋਈ ਥਾਂ ਨਹੀਂ ਹੈ ਔਰ ਅਸੀਂ ਸਗੋਂ ਇਹ ਮੰਗ ਕਰਦੇ ਹਾਂ ਕਿ ਵੀ ਇਸ ਸਾਰੇ ਨੂੰ ਜਿਹੜਾ ਅਦਰ ਮੈਟਰਸ ਡਿਸਕਸ ਕਰੋ ਔਰ ਇਹਨੂੰ ਤੁਸੀਂ ਫੋਰਐਵਰ ਜਿਹੜਾ ਇਹ ਸਾਰੇ 'ਚੋਂ ਕੱਢ ਦਿਓ। ਸੋ ਜ਼ਾਹਰ ਹੈ ਵੀ ਇੱਕ ਪਾਸੇ ਵਿਦਨ ਕੰਟਰੀ ਕੀ ਚੱਲ ਰਿਹਾ ਹੈ, ਜੰਮੂ ਕਸ਼ਮੀਰ 'ਚ ਕੀ ਕਰ ਰਹੇ ਨੇ ਔਰ ਜਿਵੇਂ ਅਸੀਂ 2-3 ਦਿਨ ਪਹਿਲਾਂ ਜਦੋਂ ਇਹ ਕਿਹਾ ਸੀ ਕਿ ਵੀ ਜਿੰਨੀ ਤੇਜ਼ੀ ਨਾਲ ਇਹ ਨਵੇਂ ਡੋਮਿਸਾਈਲ ਇਸ਼ੂ ਕਰ ਰਹੇ ਨੇ ਜੰਮੂ ਕਸ਼ਮੀਰ 'ਚ ਕਿ ਵੀ ਇਹ ਵੀ ਸ਼ਹਿਰੀ ਨੇ ਵੋਟ ਕਰ ਸਕਦੇ ਨੇ, ਮੈਂ ਕਿਹਾ ਸੀ ਕਿ ਜੀ ਇੱਕ ਅੰਦਾਜ਼ੇ ਮੁਤਾਬਕ ਜਿਹੜਾ ਉਹ ਉਹਨਾਂ ਨੇ 2 ਲੱਖ ਤੋਂ ਜ਼ਿਆਦਾ ਨੂੰ ਡੋਮਿਸਾਈਲ ਦਿੱਤਾ ਹੈ। ਪਰ ਮੈਂ ਬਾਅਦ 'ਚ ਜਾ ਕੇ ਜਦੋਂ ਖਬਰ ਨੂੰ ਦੁਬਾਰਾ ਦੇਖਿਆ ਤੇ ਇਹ ਹੈ 12.5 ਲੱਖ domicile certificate issued so far in Jammu and Kashmir administration. The Jammu and Kashmir administration on Tuesday said that 12.5 lakh domicile certificates have been issued so far, with over 99% being erstwhile PRC holders. ਹੁਣ already 12.5 ਲੱਖ ਲੋਕਾਂ ਨੂੰ, ਹੁਣ ਇਹਦੇ ਚ ਕਿੰਨੇ ਉਹ ਬਿਹਾਰੀ ਨੇ, ਯੂਪੀ ਦੇ ਨੇ, ਜਿਹੜੇ ਵੈਸਟ ਪੰਜਾਬ ਤੋਂ ਆਏ ਜਿਨ੍ਹਾਂ ਨੂੰ ਬਾਕੀ ਰਾਈਟ ਸੀ ਲੇਕਿਨ ਵੋਟਿੰਗ ਰਾਈਟ ਨਹੀਂ ਸੀ, ਉਹ ਸਾਰੇ ਵੀ ਜਿਹੜੇ ਨੇ ਇਹਨਾਂ ਨੇ ਡੋਮਿਸਾਈਲ ਬਣਾ ਦਿੱਤੇ ਨੇ ਔਰ ਇਸ ਸਾਰੇ 'ਚ ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਕਿ ਵੀ ਇਹ ਉਹਦੇ 'ਚ ਵੈਸਟ ਪਾਕਿਸਤਾਨ ਰਿਫਿਊਜੀਜ਼ ਨੇ, ਵਾਲਮੀਕੀ ਕਮਿਊਨਿਟੀ ਦੇ ਨੇ, ਗੁਰਖਾ ਕਮਿਊਨਿਟੀ ਮੈਂਬਰਸ ਨੇ, ਰਜਿਸਟਰਡ ਮਾਈਗ੍ਰੈਂਟਸ ਨੇ, ਇਹ ਥੱਲੇ ਵੇਰਵਾ ਕਿ ਇਹਨਾਂ ਨੂੰ ਦਿੱਤਾ। ਸੋ ਇਹ ਤੋਂ ਤੁਸੀਂ ਦੇਖੋਗੇ ਵੀ ਉਹਨਾਂ ਨੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਹਿਣ ਦੇਣਾ। ਔਰ ਅੱਜ ਜਿਹੜੀ ਖਬਰ ਨੇ ਸਵੇਰੇ ਪਹਿਲਾਂ ਮੇਰਾ ਸਭ ਤੋਂ ਧਿਆਨ ਖਿੱਚਿਆ ਕਿ ਵੀ ਬਹੁਤ ਵਾਰ ਅਸੀਂ ਜਦੋਂ ਕਸ਼ਮੀਰ ਦੀ ਗੱਲ ਕਰਦੇ ਹਾਂ ਤਾਂ ਕਿਉਂਕਿ ਕਸ਼ਮੀਰੀ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਦੇ ਹਵਾਲੇ ਨਾਲ ਜਦੋਂ ਵੈਲੀ 'ਚ ਵੀ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਉਹ 80 ਲੱਖ ਲੋਕ ਕਿਵੇਂ ਡਬਲ ਲਾਕਡਾਊਨ 'ਚ ਨੇ, ਪਰ ਮੈਂ ਵਨਸ ਇਨ ਏ ਵਾਈਲ ਜ਼ਰੂਰ ਗੱਲ ਕਰਦਾ ਕਿ ਜਦੋਂ ਜੰਮੂ ਕਸ਼ਮੀਰ ਦੀ ਗੱਲ ਹੁੰਦੀ ਹੈ ਸਿੱਖ ਫੈਕਟਰ ਵੀ ਜਿਹੜਾ ਉਸ ਦੇ ਨਾਲ ਜੁੜਿਆ ਹੋਇਆ। ਕੱਲੀ ਵਾਦੀ ਦੇ ਵਿੱਚ ਹੀ ਜਿਹੜਾ 1 ਲੱਖ ਤੋਂ ਜ਼ਿਆਦਾ ਸਿੱਖ ਰਹਿੰਦੇ ਨੇ। ਕੁੱਲ ਜੰਮੂ ਕਸ਼ਮੀਰ ਦੇ ਵਿੱਚ ਇਹ ਫਿਗਰ 3 ਲੱਖ ਤੋਂ ਜ਼ਿਆਦਾ ਹੈ ਔਰ ਜਿੱਥੇ ਈਵਨ ਜਿਹੜੀ ਜੇ ਪੋਲੀਟੀਕਲ ਪਾਰਟੀਆਂ ਦੇ ਹਵਾਲੇ ਨਾਲ ਵੀ ਦੇਖਣਾ ਹੋਏ ਤੇ ਨੈਸ਼ਨਲ ਕਾਨਫਰੰਸ ਜਿਹੜੀ ਸੀ 1930 ਦੀ, ਉਦੋਂ ਇਸ ਕਿਸਮ ਦਾ ਜਿਹੜਾ ਉਹ ਅਬਦੁੱਲਾ ਪਾਰਟੀ ਨਹੀਂ ਸੀ ਬਣੀ, ਫਾਰੂਕ ਔਰ ਉਮਰ ਵਾਲੀ, ਜਿਹੜਾ ਉਮਰ ਅਬਦੁੱਲਾ ਨੇ
कल कहा जी मैं नहीं कहना मोदी नूं कि आर्टिकल 370 और 35A रीस्टोर करो, ना ही मैं जिहड़ा अल्ट्रा कश्मीरी बन सकदा है और मैं जो हाँ सो ये नहीं सी। लेकिन बिगनिंग च जिहड़े डोगरा रूलर हरी सिंह दे जुल्मां दे खिलाफ जदों इहदी शुरुआत हुई तो इन्हां दे बानियां दे विच नैशनल कॉन्फ्रेंस दे सिख सर प्रताप सिंह शायद उन्हां दा नाम सी जां बुद्ध सिंह सी, मैनूं एग्जैक्ट याद नहीं है, तुसीं हिस्टरी देखदे हो तो वो सामने आउंदा। सो ये बराबर नाल कंट्रीब्यूशन भी रही और आपसी सहयोग साथ कश्मीरी मुसलमानों के नाल जिहड़ा उवें ही है जिवें वो उस धरती के पुत्र पुत्रियां ने। इस तरह जिहड़े ईवन आज़ाद कश्मीर वाले खिते चों निकल के जिहड़े सिख जम्मू और पुंछ और उहदे नाल लगदे इलाके रजौरी सिंबल कैंप इन्हां सारियां थावां दे उत्ते भी आए, वो हमेशा ही उन्हां दा एक सॉफ्ट कॉर्नर है अपने कश्मीरी भैणां भरावां दे लई, क्योंकि वो बेशक जम्मू दी डोगरा लैंड च आके सैट होए लेकिन उन्हां दा संबंध पुंछ नाल जां बाग नाल जां मुजफ्फराबाद नाल जां थोड़े बहुत मीरपुर नाल, ये सारे उस हिस्से तो आए ने। सो आबादी 3 ਤੋਂ 4 ਲੱਖ ਦੇ करीब है और यही कारण है कि ईवन आर्टिकल 370 ਦੇ ਨਾਲ ਨਾਲ ਜਿਹੜੀਆਂ ਲੈਂਗੁਏजेस एज ए ऑफिशियल लैंग्वेजेस रैकगनाइज रही हैं जम्मू कश्मीर ਦੇ ਵਿੱਚ, ਉੱਥੇ उर्दू इंग्लिश ਦੇ ਨਾਲ पंजाबी ਜ਼ਬਾਨ भी रही है। स्कूलों ਦੇ ਵਿੱਚ ਰੈਗੂਲਰ भी 10ਵੀਂ तक रही, फिर कुछ क्लासां च ऑप्शनल सी। ਹੁਣ ਇਹਨਾਂ ਨੇ ਕਿਉਂਕਿ ਜਿੱਥੇ ਮੁਸਲਮਾਨਾਂ ਦੀ ਮੈਜੋਰਿਟੀ ਨੂੰ ਤੋੜਨਾ ਹੈ, ਜੰਮੂ ਕਸ਼ਮੀਰ ਜਦੋਂ ਇੱਕ ਪੂਰੀ ਸਟੇਟ ਦੇ ਤੌਰ ਤੇ ਸੀ 1 ਸਾਲ ਪਹਿਲਾਂ ਤੱਕ, ਉਹਦੇ 22 ਜ਼ਿਲ੍ਹਿਆਂ ਚੋਂ ਲਗਭਗ 16 ਜਾਂ 17 ਜ਼ਿਲ੍ਹੇ ਮੁਸਲਿਮ ਮੈਜੋਰਿਟੀ ਜ਼ਿਲ੍ਹੇ ਸੀ ਔਰ ਜਿਹੜੇ ਬਾਕੀ ਵੀ ਸੀ ਉਹਨਾਂ 'ਚ ਮੁਸਲਮਾਨਾਂ ਦੀ ਆਬਾਦੀ ਜਿਵੇਂ ਜੇ ਕਾਰਗਿਲ ਹੈ ਜਾਂ ਲੇਹ ਹੈ ਤਾਂ ਉਹਦੇ 'ਚ ਆਲਮੋਸਟ ਅੱਧੀ ਦੇ ਨੇੜੇ ਤੇੜੇ ਸੀ, 40 ਤੋਂ 45% ਆਬਾਦੀ। ਹੁਣ ਇੱਕ ਪਾਸੇ ਤਾਂ ਇਹਨਾਂ ਨੇ ਮੁਸਲਿਮ ਮੈਜੋਰਿਟੀ ਖਤਮ ਕਰਨ ਦੇ ਲਈ ਜਿਹੜੇ 12.5 ਲੱਖ ਡੋਮਿਸਾਈਲ ਦਾ ਜ਼ਿਕਰ ਔਰ ਤੇਜ਼ੀ ਦੇ ਨਾਲ ਰੀਡਿਸਟ੍ਰਿਕਟਿੰਗ ਕਰਨ ਦੀ ਲਾਈਨ ਹੈ, 3 ਡਰਟੀ ਡੀਜ਼ ਦਾ ਮੈਂ ਜ਼ਿਕਰ ਕਰਦਾ ਜਿਹਦੇ 'ਚ ਉਹਨਾਂ ਨੇ ਡੀਲਿਮਿਟ ਕੀਤਾ, ਜ਼ਿਲ੍ਹੇ ਵਧਾ ਦਿਓ ਵੋਟਿੰਗ ਡਿਸਟ੍ਰਿਕਟਸ ਔਰ ਉਹਦੇ 'ਚੋਂ ਆਪਣੇ ਹਿੰਦੂਤਵੀ ਲਿਆਓ ਔਰ ਡੋਮਿਸਾਈਲ ਦਾ ਲਿਆਂਦਾ ਔਰ ਉਹਦੇ ਥੱਲੇ ਨਾਲ ਜਿਹੜੀ ਹੈ ਉਹ ਸਾਰੀ ਉਸ ਦੀ ਜਿਹੜੀ ਹੈ ਉਹ ਡੈਮੋਗ੍ਰਾਫੀ ਬਦਲਣ ਦੀ ਲਾਈਨ ਹੈ। ਪਰ ਹੁਣ ਇਹਨਾਂ ਨੇ ਦੇਖੋ ਜਦੋਂ ਅਸੀਂ ਕਿਸੇ ਤਹਿਜ਼ੀਬ ਨੂੰ ਖਤਮ ਕਰਨ ਦੀ ਗੱਲ ਕਰਦੇ ਤੇ ਤਹਿਜ਼ੀਬ ਇਤਿਹਾਸ ਹੁੰਦਾ, ਇਤਿਹਾਸ ਕਿਵੇਂ ਲਿਖਣਾ ਹੈ ਇਹਨਾਂ ਨੇ ਆਪਣੇ ਕੋਲ ਲੈ ਲਿਆ। ਬਿਲਕੁਲ ਤੁਸੀਂ ਵਸੇ ਕਿੱਥੇ ਹੋਏ ਹੋ, ਤੁਹਾਨੂੰ ਉਜਾੜ ਦੇਣ, ਦੂਸਰਿਆਂ ਨੂੰ ਲਿਆ ਕੇ ਵਸਾ ਦੇਣ ਔਰ ਇਹਦੇ ਨਾਲ ਇੱਕ ਜ਼ਬਾਨ ਹੁੰਦੀ ਤਹਿਜ਼ੀਬ ਦਾ ਔਰ ਜ਼ਬਾਨ ਦਾ, ਸਿਵਲਾਈਜੇਸ਼ਨ ਦਾ ਔਰ ਲੈਂਗੁਏਜ ਦਾ ਬੜਾ ਡੂੰਘਾ ਸੰਬੰਧ ਹੈ ਕਿਉਂਕਿ ਉਹ ਉਸ ਖਿੱਤੇ ਦੀ ਪਛਾਣ ਹੁੰਦੀ ਹੈ। ਔਰ ਜ਼ਾਹਿਰ ਹੈ ਕਿ ਬੇਸ਼ੱਕ ਕਸ਼ਮੀਰ ਦੇ ਵਿੱਚ ਕਸ਼ਮੀਰੀ ਇੱਕ ਅਲੱਗ ਡਾਇਲੈਕਟ ਹੈ ਜਿਹੜਾ ਕਸ਼ਮੀਰ 'ਚ ਬੋਲਿਆ ਜਾਂਦਾ ਹੈ, ਜੰਮੂ ਹਿੱਸੇ 'ਚ ਡੋਗਰੀ ਹੈ ਜਿਹੜਾ ਓਬਵੀਅਸਲੀ ਪੰਜਾਬੀ ਦਾ ਇੱਕ ਡਾਇਲੈਕਟ ਰਿਹਾ, ਲੇਕਿਨ ਇਹਨਾਂ ਨੇ ਉਹਨੂੰ ਹੁਣ ਆਜ਼ਾਦ ਜ਼ਬਾਨ ਦੇ ਤੌਰ ਤੇ ਰੈਕਗਨਾਈਜ਼ ਕਰਕੇ ਪੰਜਾਬੀ ਨੂੰ ਵੀਕ ਕੀਤਾ ਹੈ। ਇਸੇ ਤਰ੍ਹਾਂ ਪੁੰਛੀ ਡਾਇਲੈਕਟ ਹੈ ਜਿਹੜਾ ਉਹਨਾਂ 'ਚ ਮੁਜ਼ੱਫਰਾਬਾਦੀ ਜ਼ਬਾਨ ਇਹ ਵੀ ਡਾਇਲੈਕਟ ਹੈ, ਪਰ ਇਹ ਪੰਜਾਬੀ ਦੇ ਡਾਇਲੈਕਟ ਨੇ ਔਰ ਇਸ ਗੱਲ ਨੂੰ ਸਮਝਦੇ ਹਾਂ ਕਿ ਕਸ਼ਮੀਰ ਦੀ ਪਛਾਣ ਦੇ ਵਿੱਚ ਇਹ ਪੰਜਾਬੀ ਡਾਇਲੈਕਟ ਔਰ ਇਹ ਇੱਕ ਇੰਪੋਰਟੈਂਟ ਉਹਨਾਂ ਨੇ ਪੰਜਾਬੀ ਨੂੰ ਜੰਮੂ ਕਸ਼ਮੀਰ 'ਚ ਜਿਹੜਾ 5 ਅਗਸਤ 2019 ਤੱਕ ਸੀ ਪੰਜਾਬੀ ਐਜ਼ ਏ ਆਫੀਸ਼ੀਅਲ ਲੈਂਗੁਏਜ ਰੈਕਗਨਾਈਜ਼ ਸੀ ਔਰ ਉਰਦੂ ਜਿਹੜੀ ਹੈ ਸਟੇਟ ਦੀ ਆਫੀਸ਼ੀਅਲ ਲੈਂਗੁਏਜ ਸੀ। ਔਰ ਸਾਨੂੰ ਵੀ ਜਦੋਂ ਕੋਈ ਜਿਹੜਾ ਡਾਕੂਮੈਂਟ ਪੜ੍ਹਾਉਣਾ ਪੈਂਦਾ ਸੀ ਉੱਥੇ ਹੁੰਦਿਆਂ ਵੀ ਕਿਉਂਕਿ ਜੰਮੂ ਕਸ਼ਮੀਰ ਵਿੱਚ ਜਿਹੜੇ 3-4 ਲੱਖ ਸਿੱਖ ਰਹਿੰਦੇ ਨੇ ਉਹ ਸਾਰੇ ਉਰਦੂ ਸਕ੍ਰਿਪਟ ਜਿਹੜੀ ਹੈ ਉਹ ਪੜ੍ਹਦੇ ਨੇ ਕਿਉਂਕਿ ਉਹਨਾਂ ਦੇ ਸਕੂਲਾਂ 'ਚ ਹੁੰਦੀ ਹੈ ਔਰ ਜ਼ਾਹਿਰ ਹੈ ਸਾਇੰਸ ਔਰ ਦੂਸਰੇ ਸਬਜੈਕਟਸ ਇੰਗਲਿਸ਼ 'ਚ ਨੇ। ਹੁਣ ਜਿਹੜਾ ਇਹਨਾਂ ਨੇ ਫੈਸਲਾ ਕੱਲ ਕੀਤਾ ਯੂਨੀਅਨ ਕੈਬਨਿਟ ਨੇ ਔਰ ਇਹਨਾਂ ਨੇ ਕਰੰਟ ਪਾਰਲੀਮੈਂਟ ਸੈਸ਼ਨ ਜਿਹੜਾ ਜਿਹਦੇ 'ਚ ਕੁਐਸਚਨ ਆਵਰ ਵੀ ਨਹੀਂ ਰੱਖਿਆ ਕਿ ਕੋਈ ਪੁੱਛੇ ਇਹਨਾਂ ਨੂੰ ਔਰ ਜਿਹੜੇ ਅੱਖਾਂ ਬੰਨ੍ਹ ਕੇ ਇਹਨਾਂ ਦੇ ਮਗਰ ਤੁਰੇ ਨੇ ਸੁਖਬੀਰ ਬਾਦਲ ਔਰ ਦੂਜੇ ਜਿਨ੍ਹਾਂ ਨੇ ਸਵਾਗਤ ਕੀਤਾ ਸੀ ਆਰਟੀਕਲ 370 ਦੇ ਵੇਲੇ ਰਾਜ ਸਭਾ 'ਚ ਵੀ ਵੋਟਾਂ ਇਹਨਾਂ ਦੇ ਹੱਕ 'ਚ ਪਾਈਆਂ ਸੀ ਕਿ ਭਾਈ ਹੁਣ ਤਾਂ ਤੁਹਾਡੀ ਮੂੰਹ ਤੇ ਚਪੇੜ ਮਾਰਿਆ। ਇੱਕ ਪਾਸੇ ਉਹਨਾਂ ਨੇ ਉਰਦੂ ਦੀ ਪਛਾਣ ਖਤਮ ਕਰਨ ਦੇ ਲਈ ਔਰ ਇਹ ਹੈ ਕਿ ਕੈਬਨਿਟ ਅਪਰੂਵਸ ਬਿੱਲ ਟੂ ਇਨਕਲੂਡ ਕਸ਼ਮੀਰੀ, ਡੋਗਰੀ, ਹਿੰਦੀ as official languages in Jammu and Kashmir, proposed law to be introduced in monsoon session of parliament। उन्होंने कहा जी ठीक है उर्दू इंग्लिश तो है ही ने ऑफिशियल लैंग्वेजेस, पंजाबी बाहर कढ़ती। उन्होंने कहा जी हुण असीं कश्मीरी नूं भी ऑफिशियल लैंग्वेज मनदे हैं
ਡੋਗਰੀ ਨੂੰ ਵੀ ਮੰਨਦੇ ਆ ਔਰ ਹਿੰਦੀ ਨੂੰ ਵੀ ਮੰਨਦੇ ਆ। ਔਰ ਇਹ ਬਿੱਲ ਉਹਨਾਂ ਨੇ ਇਸ ਪਾਰਲੀਮੈਂਟ ਦੇ ਕਿਉਂਕਿ ਯੂਨੀਅਨ ਟੈਰੀਟਰੀ ਹੈ, ਯੂਨੀਅਨ ਟੈਰੀਟਰੀ ਦਾ ਮਤਲਬ ਹੁੰਦਾ ਸਾਰੇ ਹਕੂਕ ਉਹਨਾਂ ਕੋਲ ਨੇ, ਔਰ ਇਹ ਸਾਰੇ ਉਹਨਾਂ ਨੇ ਇਸ ਕਿਸਮ ਦੀ ਕਰਤੂਤ ਕੀਤੀ ਹੈ। ਔਰ ਜ਼ਾਹਰ ਹੈ ਜਗਮੋਹਨ ਸਿੰਘ ਰੈਣਾ ਔਰ ਆਲ ਪਾਰਟੀ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਨੇ, ਉਹਨਾਂ ਨੇ ਇਸ ਦੇ ਉੱਤੇ ਫੌਰਨ ਰਿਐਕਟ ਵੀ ਕੀਤਾ ਔਰ ਉਹਨਾਂ ਨੇ ਕਿਹਾ ਵੀ ਦਿਸ ਮੂਵ ਇਜ਼ ਐਨ ਐਂਟੀ ਮਾਈਨੋਰਿਟੀ ਮੂਵ ਸੇਇੰਗ ਪੰਜਾਬੀ ਵਾਜ਼ ਵੈਰੀ ਮਚ ਪਾਰਟ ਆਫ ਦਾ ਜੰਮੂ ਐਂਡ ਕਸ਼ਮੀਰ ਕਨਸਟੀਟਿਊਸ਼ਨ, ਕਿਉਂਕਿ ਜੰਮੂ ਕਸ਼ਮੀਰ ਦਾ ਆਪਣੀ ਕਨਸਟੀਟਿਊਸ਼ਨ ਸੀ, ਆਪਣੀ, ਕਿਉਂਕਿ ਕਾਂਸਟੀਟਿਊਐਂਟ ਅਸੈਂਬਲੀ ਨੇ ਬਣਾਇਆ ਸੀ। ਉਹਨਾਂ ਨੇ ਕਿਹਾ ਜੀ ਇਹ ਤਾਂ ਸਾਡਾ ਹਿੱਸਾ ਹੈ, ਔਰ ਉਹਨਾਂ ਨੇ ਇਹ ਕਿਹਾ ਕਿ ਕਨਸਟੀਟਿਊਸ਼ਨ ਆਫ ਜੰਮੂ ਐਂਡ ਕਸ਼ਮੀਰ ਬਿਫੋਰ ਦ ਐਬਰੋਗੇਸ਼ਨ ਆਫ ਆਰਟੀਕਲ 370 ਪੰਜਾਬੀ ਵਾਜ਼ ਏ ਰੈਕਗਨਾਈਜ਼ਡ ਲੈਂਗੁਏਜ ਡਿਊਲੀ ਸਰਟੀਫਾਈਡ ਬਾਈ ਦਾ ਕਨਸਟੀਟਿਊਸ਼ਨ ਆਫ ਜੰਮੂ ਐਂਡ ਕਸ਼ਮੀਰ, ਕਿ ਇਹ ਪੰਜਾਬੀ ਕਨਸਟੀਟਿਊਸ਼ਨ ਦੇ ਥੱਲੇ ਰੈਕਗਨਾਈਜ਼ਡ ਲੈਂਗੁਏਜ ਸੀ। ਪਰ ਹੁਣ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮੂਵ ਹੈ ਇਟ ਹੈਜ਼ ਬੈਡਲੀ ਬਰੂਜ਼ ਸੈਂਟੀਮੈਂਟਸ ਆਫ ਸਿੱਖ ਕਮਿਊਨਿਟੀ, ਕਿਉਂਕਿ ਪੰਜਾਬੀ ਇਜ਼ ਏ ਪਪੂਲਰ ਲੈਂਗੁਏਜ ਇਨ ਜੰਮੂ ਐਂਡ ਕਸ਼ਮੀਰ spoken by lakhs of people. By excluding Punjabi language, Government of India has taken an extreme step that is bound to cause resentment among the Sikhs in Jammu and Kashmir. The move is anti-minority and it is natural that people would react sharply to the same. ਹੁਣ ਇੱਕ ਪਾਸੇ ਤਾਂ ਉਹਨਾਂ ਨੇ ਉਰਦੂ ਦਾ ਸਟੇਟਸ ਖਤਮ ਕਰਤਾ, ਜ਼ਾਹਰ ਹੈ ਜਦੋਂ ਤੁਸੀਂ ਬਰਾਬਰ ਸੌਂਕਣ ਲਿਆ ਕੇ ਬਿਠਾ ਦਿੰਦੇ ਹੋ ਉਰਦੂ, ਉਹਨੂੰ ਕਿਹਾ ਜੀ ਉਰਦੂ ਇੰਗਲਿਸ਼ ਤਾਂ ਹੈ ਹੀ ਹੈ, ਇਹ ਵੀ ਨਾਲ ਨੇ ਉਹਨਾਂ ਦਾ ਪੰਜਾਬੀ ਬਿਲਕੁਲ ਹੀ ਗਾਇਬ ਕਰ ਦਿੱਤੀ। ਔਰ ਮੈਂ ਦੱਸਦੇ ਹਾਂ ਕਿ ਅੱਜ 9:30 ਤੋਂ 10 ਵਜੇ ਦੇ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਜਗਮੋਹਨ ਸਿੰਘ ਰੈਣਾ ਜਿਹੜੇ ਸ੍ਰੀਨਗਰ ਬੇਸਡ ਨੇ, ਹਾਲਾਂ ਉਹ ਵਿਚਕਾਰ ਜਿਹੀ ਲਾਈਨ ਰੱਖਦੇ ਨੇ, ਉਹਨਾਂ ਨੇ ਸਭ ਨੂੰ ਜਿਹੜਾ ਉੱਥੇ ਰਹਿਣਾ ਵੀ ਕਿਹੜਾ, ਜਦੋਂ ਤੁਸੀਂ ਗਵਰਨਮੈਂਟ ਦੇ ਖਿਲਾਫ ਬੋਲਦੇ ਹੋ ਜਾਂ ਦੂਜਾ ਉਹ ਵੀ ਟਾਰਗੇਟ ਹੁੰਦੇ ਨੇ। ਸੋ ਇਸ ਕਿਸਮ ਦੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਜਾਂਚ ਹੁੰਦੀ ਹੈ ਵਿਚਾਲੇ ਕਿਵੇਂ ਰਹਿਣਾ, ਪਰ ਇਸ ਇਸ਼ੂ ਦੇ ਉੱਤੇ ਉਹਨਾਂ ਨੂੰ ਲਾਈਨ ਅਪ ਕੀਤਾ। ਸਾਡੇ ਦਰਸ਼ਕ 9:30 ਤੋਂ 10 ਦੇ ਟਾਈਮ ਫਰੇਮ ਦੇ ਵਿੱਚ ਉਹਨਾਂ ਦੇ ਨਾਲ ਗੁਫ਼ਤਗੂ ਦਾ ਪ੍ਰੋਗਰਾਮ ਜ਼ਰੂਰ ਦੇਖਣ, ਪਰ ਉਹ ਹੋਰ ਵੇਰਵੇ ਨਾਲ ਦੱਸਣਗੇ। ਮੈਂ ਇਸ ਤੋਂ ਬਿਯੋਂਡ ਫਿਰ ਇਹ ਹੋਏਗਾ ਜੀ ਆਲਰੇਡੀ ਪ੍ਰੀਐਮਪਟ ਕਰ ਦਿੱਤਾ। ਔਰ ਜਿਵੇਂ ਅਸੀਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ 130 ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਔਰ ਉਹਨਾਂ ਦੇ 4 ਸ਼ਬਦ ਜਿਹੜੇ ਮੈਂ ਦੱਸਿਆ ਸੀ ਕਿ ਸੋਨੇਟ ਨੇ ਫੁੱਲ ਫਲੈਜਡ ਹਿਮ, ਔਰ ਉਹ ਅਸੀਂ ਵਿਚਾਰ ਅਧੀਨ ਕੱਲ ਰਾਗ ਆਸਾ ਦਾ ਇੱਕ ਸ਼ਬਦ ਦਿਲੋਂ ਮੁਹੱਬਤ ਜਿਨ ਸਹੀ ਸੱਚਾ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਾ ਵਿਚਾਰਿਆ ਸੀ। ਅੱਜ ਦਾ ਵੀ ਜਿਹੜਾ ਸ਼ਬਦ ਹੈ ਰਾਗ ਆਸਾ ਦੇ ਵਿੱਚ ਹੈ, ਔਰ ਇਹੀ 2 ਸ਼ਬਦ ਉਹਨਾਂ ਦੇ ਆਸਾ ਰਾਗ ਚ ਨੇ ਔਰ 2 ਤਿਲੰਗ ਚ ਨੇ। ਇਹ ਦੂਸਰਾ ਸ਼ਬਦ ਅਸੀਂ ਵਿਚਾਰ ਕਰ ਰਹੇ ਹਾਂ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲਗੇ ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਝੜੀਆਂ ਮਨੋ ਮਚਿੰਦੜੀਆਂ ਰਹਾਓ ਜੇ ਜਾਣਾ ਮਰ ਜਾਈਐ ਘੁੰਮ ਨਾ ਆਈਐ ਝੂਠੀ ਦੁਨੀਆ ਲਗ ਨਾ ਆਪ ਵੰਝਾਈਐ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ ਛੈਲ ਲੰਘੇਂਦੇ ਪਾਰ ਗੋਰੀ ਮਨ ਧੀਰਿਆ ਕੰਚਨ ਵੰਨੇ ਪਾਸੇ ਕਲਵਤ ਚੀਰਿਆ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ ਜਿਸ ਆਸਨ ਹਮ ਬੈਠੇ ਕੀਤੇ ਬੈਸ ਗਿਆ ਕਤਕ ਕੂੰਜਾਂ ਚੇਤ ਡੋ ਸਾਵਣ ਬਿਜਲੀਆਂ ਸਿਆਲੇ ਸੌਂਦੀਆਂ ਪਿਰ ਗਲ ਬਾਹੜੀਆਂ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ ਗੰਡੇਂਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੋ ਜਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਇਹ ਆਪਣੇ ਆਪ ਦੇ ਵਿੱਚ ਯਾਦ ਦਹਾਨੀ ਹੈ ਕਿ ਅਲਟੀਮੇਟ ਆਖਰਤ ਐਂਡ ਦੁਨੀਆ ਤੋਂ ਤੁਰ ਜਾਣਾ ਇਹ ਹਕੀਕਤ ਹੈ। ਔਰ ਇਹ ਗੱਲ ਉਹਨਾਂ ਨੇ ਸ਼ੁਰੂਆਤੀ ਸ਼ਬਦ ਦੀ ਇਥੋਂ ਕੀਤੀ ਕਿ ਹੇ ਪਿਆਰੇ ਤੂੰ ਅੱਲਾ ਨਾਲ ਲੱਗ ਰੱਬ ਦੇ ਚਰਨਾਂ ਵਿੱਚ ਜੁੜ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾਹ ਲੱਗੈ ਇਹੋ ਤਨ ਹੋਸੀ ਖਾਕ ਨਿਮਾਣੀ ਗੌਰ ਕਰੇ ਕਿ ਅਲਟੀਮੇਟਲੀ ਇਹ ਜਿਹੜਾ ਤਨ ਹੈ ਇਸ ਦਾ ਅਲਟੀਮੇਟ ਮੁਕਾਮ ਗੌਰ ਹੈ, ਕਬਰ ਹੈ, ਕਿਉਂਕਿ ਇਸਲਾਮਿਕ ਤਰੀਕੇ ਦੇ ਨਾਲ ਦਫਨਾਇਆ ਜਾਂਦਾ ਹੈ। ਅਸੀਂ ਉਹਨੂੰ ਸ਼ਮਸ਼ਾਨ ਕਹਿ ਸਕਦੇ ਹਾਂ ਕਿ ਬਈ ਤੇਰੀ ਜਿਹੜੀ ਮੰਜ਼ਿਲ ਹੈ ਡੈਸਟਨੀ ਹੈ ਅਲਟੀਮੇਟਲੀ ਹੈ ਪਿਆਰੇ
ਅੱਲਾ ਦੇ ਨਾਲ ਜੁੜ, ਰੱਬ ਦੇ ਨਾਲ ਜੁੜ, ਕਿਉਂਕਿ ਇਸ ਤਨ ਨੇ ਖਾਕ ਹੋ ਜਾਣਾ ਔਰ ਇਹ ਤੇਰਾ ਅਲਟੀਮੇਟ ਟਿਕਾਣਾ ਜਿਹੜਾ ਉਹ ਗੌਰ ਹੈ। ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ, ਕਿ ਇਹ ਇਨਸਾਨੀ ਜੀਵਨ ਦੇ ਵਿੱਚ ਹੀ ਆਜ ਜਦੋਂ ਇਹ ਗੱਲ ਹੈ ਕਿ ਭਾਈ ਹੇ ਫਰੀਦ ਆਪਣੀਆਂ ਇੰਦਰੀਆਂ ਨੂੰ ਮਾੜੇ ਪਾਸੇ ਜਾਣ ਵਾਲੇ ਜਿਹੜੇ ਤੇਰੀਆਂ ਸੈਂਸਸ ਨੇ, ਟਾਕਮ ਹੁੰਦਾ ਰੋਕ, ਕਾਬੂ ਕਰ। ਕੁੰਜੜੀਆਂ ਇੰਦਰੀਆਂ ਜਿਹੜੀਆਂ ਮਚਿੰਦੜੀਆਂ ਨੇ, ਮਚੀਆਂ ਹੋਈਆਂ ਨੇ, ਜਿਹੜੀਆਂ ਡਿਜ਼ਾਇਰਸ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਜਿਹੜੀਆਂ ਟਿੱਕੇ ਨਹੀਂ ਬਹਿਣ ਦਿੰਦੀਆਂ, ਮਨ ਨੂੰ ਮਚਾ ਕੇ ਰੱਖਦੀਆਂ ਨੇ। ਬਾਬਾ ਫਰੀਦ ਕਹਿੰਦੇ ਨੇ ਕਿ ਆਪਣੇ ਰੱਬ ਦੇ ਨਾਲ ਜੁੜ, ਅੱਲਾ ਦੇ ਨਾਲ। ਇਹੀ ਤੇਰੇ ਕੋਲ ਓਪਰਚੁਨਿਟੀ ਹੈ ਇਸ ਇਨਸਾਨੀ ਜ਼ਿੰਦਗੀ ਦੇ ਹੁੰਦਿਆਂ ਹੀ ਤਾਂ। ਔਰ ਇਹਨਾਂ ਨੂੰ ਰੋਕ, ਜਿਹੜੀਆਂ ਤੇਰੀਆਂ ਇੰਦਰੀਆਂ ਜਿਨ੍ਹਾਂ ਨੇ ਮਨ ਨੂੰ ਮਚਾਇਆ ਹੋਇਆ ਹੈ। ਔਰ ਜੇ ਜਾਣਾ ਮਰ ਜਾਈ ਹੈ, ਘੁੰਮ ਨਾ ਆਈ ਹੈ, ਝੂਠੀ ਦੁਨੀਆ ਲਾਗ ਨਾ ਆਪ ਵੰਜਾਈ ਹੈ। ਜਦੋਂ ਇਹ ਹਕੀਕਤ ਹੈ ਕਿ ਮਰ ਜਾਣਾ ਹੈ, ਵਾਪਸ ਨਹੀਂ ਜ਼ਿੰਦਗੀ ਮਿਲਣੀ, ਫਿਰ ਇਸ ਝੂਠੀ ਦੁਨੀਆ ਦੇ ਨਾਲ ਲੱਗ ਕੇ ਕਿਉਂ ਆਪਣਾ ਵਕਤ, ਆਪਣੀ ਜ਼ਿੰਦਗੀ ਬਰਬਾਦ ਅਸੀਂ ਕਰ ਰਹੇ ਹਾਂ। ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾ ਝੋਲੀਐ। ਝੁਲਣਾ, ਤੁਰਨਾ, ਇਹ ਪੋਠੋਹਾਰ ਦਾ ਉਸ ਖਿੱਤੇ ਦੀ ਜ਼ਬਾਨ ਹੈ ਕਿ ਭਾਈ ਅਸੀਂ ਸੱਚ ਦੇ ਉੱਤੇ ਰਹਿਣਾ, ਧਰਮ ਦੀ ਜ਼ਿੰਦਗੀ ਜਿਉਣੀ ਹੈ, ਝੂਠ ਨਹੀਂ ਬੋਲਣਾ। ਤੇ ਜਿਹੜੀ ਮੁਰਸ਼ਦ ਨੇ, ਗੁਰੂ ਨੇ ਸਾਨੂੰ ਵਾਟ ਦੱਸੀ ਹੈ, ਰਾਹ ਦੱਸਿਆ, ਜੋ ਗੁਰ ਦੱਸਿਆ ਵਾਟ ਮੁਰੀਦਾਂ ਝੋਲੀਏ, ਕਿ ਅਸੀਂ ਮੁਰੀਦ ਬਣ ਕੇ, ਫਾਲੋਅਰ ਬਣ ਕੇ ਉਸ ਰਸਤੇ ਤੇ ਝੁਲਨੇ, ਉਸ ਰਸਤੇ ਤੇ ਅਸੀਂ ਤੁਰਨੇ। ਛੈਲ ਲੰਘੇਂਦੇ ਪਾਰ ਗੋਰੀ ਮਨ ਧੀਰਿਆ। ਹੁਣ ਇਸ ਦੇ ਵਿੱਚ ਇੱਕ ਬੜਾ ਖੂਬਸੂਰਤ ਛੈਲ ਬਾਂਕੇ ਜਵਾਨ ਨੇ, ਗੋਰੀ ਮਨ, ਕਮਜ਼ੋਰ ਇਸਤਰੀ ਦਾ ਮਨ ਧੀਰਿਆ, ਹੌਸਲਾ ਕਰਦਾ ਹੈ, ਹੌਸਲਾ ਫੜਦਾ ਹੈ ਕਿ ਕੰਚਨ ਵੰਨੇ ਪਾਸੇ, ਕਿ ਭਾਈ ਜਿਹੜੇ ਧਨ ਪਦਾਰਥ ਵੱਲ ਲੱਗੇ ਹੋਏ ਸੀ, ਅਲਟੀਮੇਟਲੀ ਕਲਵਤ ਚੀਰਿਆ, ਕਿ ਉਹ ਆਰੇ ਦੇ ਨਾਲ ਚੀਰੇ ਜਾਂਦੇ ਨੇ। ਹੁਣ ਇਹ ਮੈਟਾਫਰ ਇਸਤੇਮਾਲ ਕੀਤਾ ਹੈ ਕਿ ਇੱਕ ਦਰਿਆ ਜਾਂ ਨਾਲੇ ਜਾਂ ਇੱਕ ਜਿੱਥੋਂ ਪਾਣੀ ਵਗ ਰਿਹਾ ਹੈ, ਉਸ ਦੇ ਕੰਢੇ ਇੱਕ ਖੂਬਸੂਰਤ ਔਰਤ ਖਲੋਤੀ ਹੈ, ਜਿਹੜੀ ਜ਼ਾਹਰ ਹੈ ਹਿਊਮਨ ਰੂਹ ਦੀ ਗੱਲ ਹੈ, ਔਰ ਉਹ ਦੇਖ ਰਹੀ ਹੈ ਕਿ ਵੀ ਇਹ ਜਿਹੜੀ ਹੈ ਬਾਕੀ ਤਾਂ ਗੁਜ਼ਰ ਰਹੇ ਨੇ ਉੱਥੋਂ, ਤੇ ਉਹ ਜਿਹੜੀ ਹੈ ਉਹ ਉੱਥੇ ਰੁਕੀ ਹੋਈ ਹੈ। ਹੁਣ ਉਹ ਆਪਣੇ ਮਨ ਨੂੰ ਹੌਸਲਾ ਦਿੰਦੀ ਹੈ ਕਿ ਵੀ ਬੇਸ਼ੱਕ ਮੈਂ ਕਮਜ਼ੋਰ ਰੂਹ ਹਾਂ, ਪਰ ਜੇ ਮੈਂ ਰੱਬ ਦੇ ਪਾਸੇ ਲੱਗ ਜਾ ਤੇ ਮੈਂ ਇਸ ਮਾਇਆ ਵਾਲੇ ਦਰਿਆ ਨੂੰ ਕ੍ਰਾਸ ਕਰ ਸਕਦੀ ਹਾਂ। ਔਰ ਜਿਹੜੇ ਦੁਨੀਆ ਦੇ ਵਿੱਚ ਫਸ ਜਾਣਗੇ, ਕਰਵਤ ਚੀਰਿਆ, ਉਹ ਕਰਵਤ ਆਰੇ ਨੂੰ ਕਹਿੰਦੇ ਨੇ। ਉਹ ਦੁੱਖਾਂ ਦੇ ਵਿੱਚ, ਆਰੇ ਨਾਲ ਚੀਰਨਾ ਕੀ ਹੁੰਦਾ? ਦੁੱਖਾਂ। ਕਿ ਜੇ ਕੋਈ ਸੁੱਖ ਹੈ, ਇਹ ਰੂਹ ਕਹਿ ਰਹੀ ਹੈ, ਖੂਬਸੂਰਤ ਰੂਹ, ਕਿ ਮੈਂ ਜੇ ਰੱਬ ਵਾਲੇ ਪਾਸੇ ਲੱਗਾ ਤੇ ਫਿਰ ਮੇਰੀ ਜ਼ਿੰਦਗੀ ਸੌਖੀ ਹੋਏਗੀ। ਤੇ ਉਹ ਰਸਤਾ ਨਾ ਚੁਣਾ ਜਿਹੜਾ ਕਲਵਤ ਦੇ ਨਾਲ ਚੀਰੇ ਜਾਣ ਵਾਲੇ ਦੁਨੀਆਦਾਰਾਂ ਨੇ ਚੁਣਿਆ। ਔਰ ਫਿਰ ਬਾਬਾ ਫਰੀਦ ਯਾਦ ਕਰਵਾਉਂਦੇ ਨੇ, ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ ਕਿਤੇ ਬੈਸ ਕੇ। ਆਪਣੇ ਆਪ ਨੂੰ ਕਹਿੰਦੇ ਨੇ ਹਯਾਤੀ ਹੈ ਜ਼ਿੰਦਗੀ, ਕਿ ਹੇ ਸ਼ੇਖ ਫਰੀਦ ਦੇਖ, ਕੋਈ ਵੀ ਇੱਥੇ ਸਾਰੀ ਹਯਾਤੀ ਨਹੀਂ ਰਿਹਾ, ਹਯਾਤੀ ਮੁੱਕ ਜਾਂਦੀ ਹੈ, ਹਮੇਸ਼ਾ ਨਹੀਂ ਅਸੀਂ ਰਹਿਣਾ। ਔਰ ਜਿਸ ਥਾਂ ਦੇ ਉੱਤੇ ਅਸੀਂ ਅੱਜ ਬੈਠੇ ਹੋਏ ਹਾਂ, ਸਾਡੇ ਤੋਂ ਪਹਿਲੇ ਕਿੰਨੇ ਬੈਠ ਕੇ ਚਲੇ ਗਏ, ਜੋ ਆਇਆ ਸੋ ਨੇ ਜਾਣਾ। ਔਰ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ। ਫਿਰ ਉਹਨਾਂ ਨੇ ਮੌਸਮਾਂ ਦੀ ਗੱਲ ਕੀਤੀ ਕਿ ਜਿਵੇਂ ਰੁੱਤਾਂ ਨੇ, ਰੁੱਤਾਂ ਦੇ ਨਾਲ ਕੱਤਕ ਕੂੰਜਾਂ। ਹੁਣ ਕੱਤਕ ਦੇ ਮਹੀਨੇ 'ਚ ਕੂੰਜਾਂ ਵੇ ਮੈਂ ਕੂੰਜ ਵਿਛੜ ਗਈ ਡਾਰੋਂ, ਕਿ ਕੱਤਕ ਦੇ ਮਹੀਨੇ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜਾ ਅੱਸੂ ਕੱਤਕ, ਇਹ ਸਾਰੇ ਨੇ ਜਦੋਂ ਜਿਹੜਾ ਉਹ ਕੂੰਜਾਂ ਨੇ, ਕੱਤਕ ਕੂੰਜਾਂ, ਚੇਤ ਡੌ, ਚੇਤ ਦੇ ਮਹੀਨੇ 'ਚ ਅੱਗ। ਹੁਣ ਅਸੀਂ ਵਾਈਲਡ ਫਾਇਰਸ ਦੀ ਵੀ ਗੱਲ ਕਰਦੇ ਹਾਂ ਕਿ ਚੇਤ ਦਾ ਮਹੀਨਾ ਜਿਹੜਾ ਉਹ ਸਾਨੂੰ ਜੰਗਲ ਦੀ ਅੱਗ ਵਾਂਗ ਡਰ ਲੱਗਦਾ ਹੈ। ਔਰ ਇਸ ਦੇ ਨਾਲ ਇਹ ਪੰਜਾਬ ਦੇ ਵੈਦਰਸ ਦਾ ਜ਼ਿਕਰ ਹੈ, ਕੱਤਕ ਕੂੰਜਾਂ, ਚੇਤ ਡੌ, ਸਾਵਣ, ਬਿਜਲੀ। ਸਾਵਣ ਭਾਦੋ ਹੁੰਦਾ ਹੈ ਜਦੋਂ ਬਰਸਾਤ ਲੱਗਦੀ ਹੈ ਤੇ ਬਿਜਲੀ ਕੜਕਦੀ ਹੈ। ਸਿਆਲੇ ਸੋਹੰਦੀਆਂ ਫਿਰ ਗੱਲ ਬਾਹੜੀਆਂ, ਕਿ ਸਿਆਲ ਦੀ ਰੁੱਤੇ ਇੰਨੀ ਠੰਡ ਹੁੰਦੀ ਹੈ ਕਿ ਅਸੀਂ ਜਿਹੜਾ ਉਹ ਆਪਣੇ ਪਿਆਰੇ ਦੇ ਗਲ ਲੱਗ ਕੇ ਬਾਹਾਂ ਸਮਝਦੀਆਂ ਨੇ ਕਿ ਵੀ ਅਸੀਂ ਜਿਹੜਾ ਉਹ ਸੁਹੰਡਣੀਆਂ ਹੋਈਆਂ। ਚੱਲੇ ਚੱਲਣ ਹਾਰ ਵਿਚਾਰਾ ਲੈ ਮਨੇ, ਇਹ ਉਹਨਾਂ ਨੇ ਮੌਸਮਾਂ ਦੀ ਯਾਦ ਕਰਵਾ ਕੇ ਕਿਹਾ ਕਿ ਅਸੀਂ ਆਪਣੇ ਉਸ ਸਵਾਦਾਂ 'ਚ ਪਏ ਹਾਂ। ਕਦੇ ਅਸੀਂ ਕੂੰਜਾਂ ਵੱਲ ਹੈ, ਕਦੇ ਅੱਗ ਹੈ, ਕਦੇ
ਉਹ ਸਾਵਣ ਮਹੀਨੇ ਦੀਆਂ ਬਿਜਲੀਆਂ ਨੇ, ਸਿਆਲ ਦੀਆਂ ਲੰਮੀਆਂ ਰਾਤਾਂ ਨੇ, ਪਰ ਚੱਲੇ ਚੱਲਣ ਹਾਰ ਵਿਚਾਰਾ ਲੈ ਮਨੋ, ਕਿ ਆਪਣੇ ਮਨ ਦੇ ਵਿੱਚ ਇਸ ਗੱਲ ਦੀ ਵਿਚਾਰ ਕਰ ਲੈ ਕਿ ਸਾਰੇ ਤੁਰੇ ਜਾ ਰਹੇ ਨੇ ਔਰ ਇਹ ਗੰਡੇਂਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੋ, ਕਿ 6 ਮਹੀਨੇ ਕਿਉਂਕਿ ਉਹ ਪੀਰੀਅਡ ਹੁੰਦਾ, ਇੱਥੇ ਵੀ ਸੇਵ ਕਰ ਲੈਂਦੇ ਨੇ ਭਾਵੇਂ ਇਨਕੂਬੇਟਰ 'ਚ ਹੀ ਰੱਖਣ, ਕਿ ਜਿਸ ਵਜੂਦ ਨੂੰ ਬਣਨ 'ਚ 6 ਤੋਂ 9 ਮਹੀਨੇ ਲੱਗਦੇ ਨੇ, ਟੁੱਟਦਿਆਂ ਬਸ ਸਾਹ ਨਿਕਲ ਗਿਆ, ਮੁੱਕ ਗਿਆ, ਕਿਵੇਂ ਉਹਨੂੰ ਗੰਢਿਆ ਸੀ, ਲੇਕਿਨ ਕਿਵੇਂ ਛਿੰਨ ਦੇ ਵਿੱਚ ਗੰਡੇਂਦਿਆਂ 6 ਮਾਹ ਤੁੜੰਦਿਆਂ ਹਿੱਕ ਖਿਨੋ, ਜਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ। ਹੁਣ ਜਿਹੜੀ ਜ਼ਮੀਨ ਹੈ ਉਹ ਇਹ ਪੁੱਛ ਰਹੀ ਹੈ ਅਸਮਾਨ ਨੂੰ ਕਿ ਈਡੇ ਵੱਡੇ ਵੱਡੇ ਮਲਾਹ ਵੀ ਜਿਹੜੇ ਸਭ ਨੂੰ ਪਾਰ ਲਗਾਉਂਦੇ ਸੀ, ਵੱਡੇ ਵੱਡੇ ਆਗੂ, ਵੱਡੇ ਵੱਡੇ ਲੋਕ ਕਿੱਥੇ ਗਏ। ਜਿਮੀ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ, ਜਾਲਣ ਗੋਰਾ ਨਾਲ ਉਲਾਮੇ ਜੀ ਸਹੇ। ਔਰ ਇਹਦਾ ਜਵਾਬ ਹੈ ਕਿ ਭਾਈ ਉਹ ਤਾਂ ਦੁੱਖ ਸਹਾਰਦੇ ਰਹੇ, ਕਬਰਾਂ ਦੇ ਨਾਲ ਨੇ, ਲੇਕਿਨ ਜਿਹੜੀ ਜਿੰਦ ਹੈ ਜਦੋਂ ਉਹਦੀ ਆਨਸਰੇਬਿਲਿਟੀ ਹੋਈ, ਅਕਾਊਂਟੇਬਿਲਿਟੀ ਹੋਈ, ਤੇ ਉਸ ਨੂੰ ਦੁੱਖ ਸਹਿਣੇ ਪੈਣਗੇ। ਇਹ ਅਲਟੀਮੇਟ ਹਕੀਕਤ ਹੈ ਔਰ ਮੈਸੇਜ ਇਹੀ ਹੈ ਕਿ ਆਪਣੇ ਹਰ ਪਲ ਨੂੰ ਰੱਬ ਦੀ ਯਾਦ 'ਚ ਔਰ ਆਪਣੀ ਜ਼ਿੰਦਗੀ ਨੂੰ ਇਨਸਾਨੀਅਤ ਦੀ, ਖਲਕਤ ਦੀ ਸੇਵਾ 'ਚ ਗੁਜ਼ਾਰੋ। ਔਰ ਇਆਸ਼ੀ ਜਿਹੜੀ ਹੈ ਇਨ ਦਾ ਐਂਡ ਜ਼ਿੰਦਗੀ ਦਾ ਵੇਸਟ ਹੋਣਾ ਹੈ। ਅਸਲੀ ਗੱਲ ਜਿਹਨੂੰ ਸ਼ੁਰੂਆਤ ਕੀਤੀ ਸੀ, ਬੋਲਿਆ ਸ਼ੇਖ ਫਰੀਦ, ਪਿਆਰੇ ਅੱਲਾ ਲਗੇ ਰੱਬ ਵੱਲ ਤੁਰੋ। ਜੀ ਨਾਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਐਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।